ਮਨਦੀਪ ਸਿੰਘ ਸਿੱਧੂ ਹੁਣਾਂ ਦੇ ਵੱਲੋਂ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ ਤਾਂ ਖਾਸ ਤੌਰ ਤੇ ਕਿਹੜੀਆਂ ਭਾਵਨਾਵਾਂ ਲੈ ਕੇ ਆਏ ਹੋ ਜੀ? ਅਸੀਂ ਘਰੋਂ ਤਾਂ ਸੱਚੀ ਭਾਵਨਾ ਲੈ ਕੇ ਜਦੋਂ ਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਦੀ ਪਵਿੱਤਰ ਧਰਤੀ ਦਮਦਮਾ ਸਾਹਿਬ ਤੇ ਪਹੁੰਚੇ ਹਾਂ ਜੀ, ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਤੇ ਸੱਚੀਆਂ ਭਾਵਨਾਵਾਂ ਲੈ ਕੇ ਇਹਨਾਂ ਦੇ ਨਾਲ ਤੁਰੇ ਹੋਏ ਹਾਂ। ਕਿਉਂਕਿ ਇਹ ਜਦੋਂ ਦੇ ਵੀ ਪਹਿਲੋਂ ਦੀਪ ਸਿੱਧੂ ਤੋਂ ਵੇਖ ਲਓ, ਉਹਨਾਂ ਨੇ ਕੋਈ ਆਪਦਾ ਲਾਲਚ ਨਹੀਂ ਕੀਤਾ, ਸਾਡੇ ਲਈ ਉਹ ਸਭ ਕੁਝ ਕੁਰਬਾਨ ਕਰ ਗਿਆ, ਆਪਣਾ ਆਪ ਕੁਰਬਾਨ ਕਰ ਗਿਆ। ਤੇ ਹੁਣ ਇਹ ਵੀ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ, ਇਹਨਾਂ ਦੀ ਵੀ ਤਕਰੀਬਨ ਉਹਨਾਂ ਨਾਲ ਮਿਲਦੀ ਜੁਲਦੀ ਜੀ ਸ਼ਖਸੀਅਤ ਹੈ ਇਹ ਵੀ, ਤੇ ਇਹਨਾਂ ਨਾਲ ਹੀ ਸੱਚੇ ਮਨੋਂ ਤੁਰੇ ਹੋਏ ਹਾਂ ਜੀ। ਖਾਸ ਤੌਰ ਤੇ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਧਿਰਾਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਪੰਥ ਪ੍ਰਸਤਾਂ ਪੰਜਾਬ ਦੇ ਹੱਕ ਦੇ ਵਿੱਚ ਆ, ਉਹਨਾਂ ਨੇ ਕਿਉਂ ਨਹੀਂ ਗੱਲ ਕੀਤੀ ਅਨੰਦਪੁਰ ਦੇ ਮਤੇ ਦੀ? ਜਦੋਂ ਸ਼ੁਰੂ 'ਚ ਇਹ ਅਨੰਦਪੁਰ ਸਾਹਿਬ ਦਾ ਮਤਾ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇਹਨਾਂ ਨੂੰ ਕਿਹਾ ਵੀ ਇਹ ਠੀਕ ਆ, ਤੇ ਉਦੋਂ ਕੁਛ ਇਹ ਪੰਥਕ ਧਿਰਾਂ ਜਿਹੜੀਆਂ ਸਾਡੀਆਂ ਜਿਹੜੀ ਰਾਜ ਕਰ ਚੁੱਕੀ ਧਿਰ ਆ, ਇਹ ਕੁਝ ਸਰਗਰਮ ਹੋਈ ਸੀ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਰਾਜ ਮਿਲ ਗਿਆ, ਉਸ ਤੋਂ ਬਾਅਦ ਇਹਨਾਂ ਨੇ ਵੀ ਵਿਸਾਰ ਦਿੱਤਾ ਅਨੰਦਪੁਰ ਸਾਹਿਬ ਦਾ ਮਤਾ। ਜਦੋਂ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਲੋਕ ਜਿਹੜੇ ਹਿੰਦੂ ਤਵੀ ਲੋਕ ਨੇ, ਅੱਤਵਾਦੀ ਮਸਲਾ ਸਮਝਦੇ, ਵੱਖਵਾਦੀ ਮਸਲਾ ਸਮਝਦੇ, ਜਦੋਂ ਕਿ ਇਹਨੂੰ ਤੁਸੀਂ ਪੜ੍ਹੋ, ਸਾਡੇ ਕੋਲ ਇਹਦੀਆਂ ਕਾਪੀਆਂ ਹੈਗੀਆਂ ਨੇ, ਇਹਨੂੰ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚ ਵੱਖਵਾਦ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇਹਦੇ ਤਾਂ ਸਭਨਾਂ ਦਾ ਹੱਕ ਆ। ਪੰਥਕ ਧਿਰ ਰਾਜ ਕਰ ਰਹੀ ਸੀ, ਉਸ ਧਿਰ ਦੇ ਵਿੱਚ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਗੱਲ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੈਗਾ, ਪਾਵਰਾਂ ਸਾਰੀਆਂ ਗ੍ਰਹਿ ਮੰਤਰੀ ਇਹਨਾਂ ਦੇ ਕੋਲ ਸੀ, ਸਾਰੀਆਂ ਪਾਵਰਾਂ, ਮੁੱਖ ਮੰਤਰੀ ਇਹ ਆਪ ਸਨ, ਸਾਰੀਆਂ ਪਾਵਰਾਂ ਇਹਨਾਂ ਕੋਲ ਸੀ। ਤੇ ਕਿਵੇਂ ਇਹ ਇੰਨਾ ਲੰਮਾ ਮਸਲਾ ਇਹ ਕਿਉਂ ਚਲੇ ਗਿਆ? ਜੇ ਹੋ ਹੀ ਗਈ ਸੀ, ਚਲੋ ਮੰਨ ਲਓ ਬੇਅਦਬੀ ਹੋ ਗਈ, ਕਿਸੇ ਬੇਵਕੂਫ ਨੇ ਕਰਤੀ, ਉਹਨੂੰ ਨੰਗਿਆਂ ਕਰਨਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਨਾ। ਪਰ ਇਹ ਭੁੱਲ ਜਾਂਦੇ ਆ ਜੀ, ਜਦੋਂ ਸੱਤਾ ਆ ਜਾਂਦੀ ਆ, ਸੱਤਾ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਭੁੱਲ ਜਾਂਦੇ। ਕੀ ਲੱਗਦਾ ਕਿ ਜਿਹੜੇ ਲੋਕ ਆ ਉਹਨਾਂ ਦੇ ਇਸ ਵੇਲੇ ਹਾਵ ਭਾਵ ਕੀ ਹੈ, ਕੀ ਸੋਚ ਰਹੇ ਵੱਖ-ਵੱਖ ਇਲਾਕਿਆਂ ਦੇ? ਸਾਨੂੰ ਜਦੋਂ ਦੇ ਤੁਰੇ ਆ ਜੀ, ਬਹੁਤ ਸੋਹਣਾ ਇਹਨਾਂ ਨੂੰ, ਬਾਈ ਜੀ ਹੁਣਾਂ ਨੂੰ, ਬਾਈ ਦੀਪ ਸਿੱਧੂ ਦੇ ਨਾਂ 'ਤੇ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸੰਗਤ ਦਾ ਉੱਤਾ। ਅਤੇ ਜਦੋਂ ਉਹਨਾਂ ਦੇ ਚਿਹਰੇ ਭਾਵ ਅਸੀਂ ਪੜ੍ਹਦੇ ਹਾਂ, ਉਹ ਇੱਧਰ ਹੱਕ ਦੇ ਵਿੱਚ ਹੀ ਆਉਂਦੇ ਆ, ਵਿਰੋਧ ਦੇ ਵਿੱਚ ਕੋਈ ਵਿਰੋਧ ਵਾਲਾ ਬੰਦਾ ਤਾਂ ਲਾਗੇ ਆਉਂਦਾ ਹੀ ਨਹੀਂ ਜੀ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੇ ਵਿੱਚ ਮੌਜੂਦ ਹਾਂ। ਬਾਈ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ, ਖਾਸ ਤੌਰ ਤੇ ਜਿਹੜਾ ਪੰਜਾਬ ਦਾ ਵੱਡਾ ਮਸਲਾ ਲੰਬੇ ਸਮੇਂ ਤੋਂ ਰਿਹਾ ਹੈ, ਪੰਜਾਬ ਦੀਆਂ ਹੱਕੀ ਮੰਗਾਂ ਦਾ, ਅਨੰਦਪੁਰ ਸਾਹਿਬ ਦੇ ਮਤੇ ਦਾ। ਖਾਸ ਤੌਰ ਤੇ ਸਾਡੇ ਨਾਲ ਸਿੱਖ ਸ਼ਖਸੀਅਤਾਂ ਨੇ, ਧਰਮੀ ਫੌਜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ, ਉਹ ਵੀ ਲਗਾਤਾਰ ਪਹਿਲੇ ਦਿਨ ਤੋਂ ਜੁੜੇ ਹੋਏ ਨੇ, 14 ਦਿਨ ਹੋ ਚੁੱਕੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਹਾਡੇ ਸਹਿਯੋਗੀਆਂ ਨੂੰ ਵੀ, ਤੇ ਜਿੰਨੇ ਵੀ ਦੇਖਣ ਵਾਲੇ, ਸਰਵ ਕਰਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ ਸਿੱਧੂ ਹੁਣਾਂ ਦੇ ਵੱਲੋਂ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ ਤਾਂ ਖਾਸ ਤੌਰ ਤੇ ਕਿਹੜੀਆਂ ਭਾਵਨਾਵਾਂ ਲੈ ਕੇ ਆਏ ਹੋ ਜੀ ਤੁਸੀਂ? ਅਸੀਂ ਘਰੋਂ ਤਾਂ ਸੱਚੀ ਭਾਵਨਾ ਲੈ ਕੇ ਜਦੋਂ ਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਦੀ ਪਵਿੱਤਰ ਧਰਤੀ ਦਮਦਮਾ ਸਾਹਿਬ ਤੇ ਪਹੁੰਚੇ ਹਾਂ ਜੀ, ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਤੇ ਸੱਚੀਆਂ ਭਾਵਨਾਵਾਂ ਲੈ ਕੇ ਇਹਨਾਂ ਦੇ ਨਾਲ ਤੁਰੇ ਹੋਏ ਹਾਂ। ਕਿਉਂਕਿ ਇਹ ਜਦੋਂ ਦੇ ਵੀ ਪਹਿਲੋਂ ਦੀਪ ਸਿੱਧੂ ਤੋਂ ਵੇਖ ਲਓ, ਉਹਨਾਂ ਨੇ ਕੋਈ ਆਪਦਾ ਲਾਲਚ ਨਹੀਂ ਕੀਤਾ, ਸਾਡੇ ਲਈ ਉਹ ਸਭ ਕੁਝ ਕੁਰਬਾਨ ਕਰ ਗਿਆ, ਆਪਣਾ ਆਪ ਕੁਰਬਾਨ ਕਰ ਗਿਆ। ਤੇ ਹੁਣ ਇਹ ਵੀ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ, ਇਹਨਾਂ ਦੀ ਵੀ ਤਕਰੀਬਨ ਉਹਨਾਂ ਨਾਲ ਮਿਲਦੀ ਜੁਲਦੀ ਜੀ ਸ਼ਖਸੀਅਤ ਹੈ ਇਹ ਵੀ, ਤੇ ਇਹਨਾਂ ਨਾਲ ਹੀ ਸੱਚੇ ਮਨੋਂ ਤੁਰੇ ਹੋਏ ਹਾਂ। ਕਦੋਂ ਤੋਂ ਜੁੜੇ ਹੋਏ ਹੋ ਜੀ ਇਹਨਾਂ ਨਾਲ? ਜੁੜੇ ਜੀ ਕਾਫੀ ਚਿਰ ਹੋ ਗਿਆ। ਜੁੜੇ ਦੀਪ ਸਿੱਧੂ ਤੋਂ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਪਹਿਲਾ ਧਰਨਾ ਲਾਇਆ ਸੀ, ਉਦੋਂ ਤਾਂ ਵੈਸੇ ਹੀ ਅਸੀਂ ਫੌਜੀ, ਮੈਂ ਤੇ ਅਵਤਾਰ ਸਿੰਘ, ਫੱਕਰ ਸਰ ਵਗੈਰਾ ਜਿਹੜੇ ਸਾਡੇ ਪ੍ਰਧਾਨ ਜੀ ਨੇ, ਅਸੀਂ ਜਾਂਦੇ ਰਹਿੰਦੇ ਹੁੰਦੇ ਸਾਂ ਇਹਨਾਂ ਦੇ ਕੋਲ। ਉਸ ਤੋਂ ਬਾਅਦ ਫਿਰ ਜਦੋਂ ਇਹ ਵਾਰਸ ਪੰਜਾਬ ਜਥੇਬੰਦੀ ਇਹਨਾਂ ਨੇ ਬਣਾਈ ਆ, ਇਹ ਸਾਡੇ ਪਿੰਡ ਦੇ ਤੇ ਸਾਡੇ ਇਲਾਕੇ ਦੇ ਪ੍ਰਧਾਨ ਜੀ ਨੇ, ਰਾਜਾ ਸਿੰਘ ਜੀ, ਫਿਰ ਇਹਨਾਂ ਦੇ ਨਾਲ ਭਤੀਜਾ ਵੀ ਆ ਮੇਰਾ, ਤੇ ਇਹਨਾਂ ਦੇ ਨਾਲ ਜੁੜ ਕੇ ਤੇ ਅਸੀਂ ਫਿਰ ਉਦੋਂ ਦੇ ਇਹਨਾਂ ਨਾਲ ਅਟੈਚ ਹਾਂ ਜੀ। ਖਾਸ ਤੌਰ ਤੇ ਆਨੰਦਪੁਰ ਦੇ ਮਤੇ ਦੀ ਗੱਲ ਆ, ਤਾਂ ਕੀ ਲੱਗਦਾ ਕਿ ਆਨੰਦਪੁਰ ਦੇ ਮਤੇ ਦੇ ਉੱਪਰ ਅੱਜ ਨੌਜਵਾਨੀ ਨੂੰ, ਪੰਜਾਬ ਦੇ ਸੁਹਿਰਦ ਲੋਕਾਂ ਨੂੰ ਇਹਦੇ ਤੇ ਯਤਨ ਕਰਨਾ ਪੈ ਰਿਹਾ? ਤਾਂ ਖਾਸ ਤੌਰ ਤੇ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਧਿਰਾਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਪੰਥ ਪ੍ਰਸਤਾਂ ਪੰਜਾਬ ਦੇ ਹੱਕ ਦੇ ਵਿੱਚ ਆ, ਉਹਨਾਂ ਨੇ ਕਿਉਂ ਨਹੀਂ ਗੱਲ ਕੀਤੀ ਆਨੰਦਪੁਰ ਦੇ ਮਤੇ ਦੀ? ਦੇਖੋ ਜੀ, ਜਦੋਂ ਸ਼ੁਰੂ 'ਚ ਇਹ ਅਨੰਦਪੁਰ ਸਾਹਿਬ ਦਾ ਮਤਾ, ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇਹਨਾਂ ਨੂੰ ਕਿਹਾ ਵੀ ਇਹ ਠੀਕ ਆ, ਤੇ ਉਦੋਂ ਕੁਛ ਇਹ ਪੰਥਕ ਧਿਰਾਂ ਜਿਹੜੀਆਂ ਸਾਡੀਆਂ ਜਿਹੜੀ ਰਾਜ ਕਰ ਚੁੱਕੀ ਧਿਰ ਆ, ਇਹ ਕੁਝ ਸਰਗਰਮ ਹੋਈ ਸੀ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਰਾਜ ਮਿਲ ਗਿਆ, ਉਸ ਤੋਂ ਬਾਅਦ ਇਹਨਾਂ ਨੇ ਵੀ ਵਿਸਾਰ ਦਿੱਤਾ ਅਨੰਦਪੁਰ ਸਾਹਿਬ ਦਾ ਮਤਾ। ਜਦੋਂ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਇਹ ਲੋਕ ਜਿਹੜੇ ਹਿੰਦੂ ਤਵੀ ਲੋਕ ਨੇ, ਅੱਤਵਾਦੀ ਮਸਲਾ ਸਮਝਦੇ, ਵੱਖਵਾਦੀ ਮਸਲਾ ਸਮਝਦੇ, ਜਦੋਂ ਕਿ ਇਹਨੂੰ ਤੁਸੀਂ ਪੜ੍ਹੋ, ਸਾਡੇ ਕੋਲ ਇਹਦੀਆਂ ਕਾਪੀਆਂ ਹੈਗੀਆਂ ਨੇ, ਇਹਨੂੰ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚ ਵੱਖਵਾਦ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇਹਦੇ ਤਾਂ ਸਭਨਾਂ ਦਾ ਹੱਕ ਆ। ਛੋਟੇ ਦੁਕਾਨਦਾਰ ਇਹਦੇ 'ਚ ਆਉਂਦੇ ਨੇ, ਜਿਹੜੀ ਆਹ ਸਾਡੀ ਐਜੂਕੇਸ਼ਨ ਸਿਸਟਮ ਆ, ਇਹ ਇਹਦੇ 'ਚ ਆਉਂਦਾ। ਜਾਣੀ ਹਰ ਇੱਕ ਚੰਡੀਗੜ੍ਹ, ਹੁਣ ਜਿਵੇਂ ਚੰਡੀਗੜ੍ਹ ਸਾਡੇ ਤੋਂ ਖੋਇਆ ਜਾ ਰਿਹਾ, ਇਹ ਵੀ ਮਸਲੇ ਇਹ 'ਚ ਆਉਂਦੇ ਨੇ, ਪਾਣੀਆਂ ਦੇ ਮਸਲੇ ਇਹਦੇ 'ਚ ਨੇ। ਦੱਸੋ, ਇਹਦੇ 'ਚ ਜਾਣੀ ਕਿਸੇ ਧਰਮ ਨੂੰ ਜਾਣੀ ਉਹੋ ਜਿਹਾ ਵਿਰੋਧ ਕਰਨ ਵਾਲਾ ਤਾਂ ਕੰਮ ਨਹੀਂ ਹੋਣਾ ਚਾਹੀਦਾ।
ਹਾਂਜੀ। ਇੱਕ ਆਮ ਬੰਦੇ ਇੰਡੀਵਿਜੂਅਲੀ ਗੱਲ ਕਰਦੇ ਆ, ਪੰਜਾਬ ਦੀਆਂ ਮੰਗਾਂ ਦੀ ਗੱਲ ਕੀਤੀ ਜਾਂਦੀ ਆ, ਤਾਂ ਇੱਕ ਲੱਗਦਾ ਨਹੀਂ ਕਿ ਜਿਹੜੇ ਬੰਦਿਆਂ ਦੇ ਕੋਲੇ ਸੱਤਾ ਹੁੰਦੀ ਆ, ਪਾਵਰ ਹੁੰਦੀ ਆ, ਜਾਂ ਸੱਤਾ ਹਾਸਲ ਕਰਕੇ ਇਹ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਨਾ ਲੱਗਦਾ ਨਹੀਂ ਕਿ ਪੋਸੀਬਲ ਹੋ ਜਾਂਦਾ ਹੈ। ਮੈਂ ਤਾਂ ਕਹਿੰਦਾ ਐ ਵੀ ਪਹਿਲਾਂ ਤਾਂ ਸਾਨੂੰ ਬੜੇ ਵਿਖਾਵੇ ਉਹ ਕਰਦੇ, ਡਰਾਮੇ ਬੜੇ ਕਰਦੇ, ਸਾਡੇ ਲੁਭਾਣੇ ਜੇ ਦਿੰਦੇ ਸਾਨੂੰ ਸਭ ਕੁਝ ਛੁਣਛੁਣੇ ਜੇ। ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਕੋਲ ਪਾਵਰ ਆ ਜਾਂਦੀ ਆ ਤੇ ਸਾਰਾ ਕੁਝ ਹੀ ਇਹਨੂੰ ਵਿਸਾਰ ਦਿੰਦੇ ਆ। ਇੱਥੋਂ ਤੱਕ ਵੀ ਤੁਸੀਂ ਇਹ ਗੱਲ ਸੁਣੋ, ਜੋ ਸਾਡੀ ਜਿਹੜੀ ਸੀਗੀ ਪੰਥਕ ਧਿਰ ਰਾਜ ਕਰ ਰਹੀ ਸੀ, ਉਸ ਧਿਰ ਦੇ ਵਿੱਚ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਕੀ ਗੱਲ, ਇਹਨਾਂ ਕੋਲ ਕੁਝ ਵੀ ਨਹੀਂ ਸੀ ਹੈਗਾ, ਪਾਵਰਾਂ ਸਾਰੀਆਂ, ਗ੍ਰਹਿ ਮੰਤਰੀ ਇਹਨਾਂ ਦੇ ਕੋਲ ਸੀ, ਸਾਰੀਆਂ ਪਾਵਰਾਂ, ਮੁੱਖ ਮੰਤਰੀ ਇਹ ਆਪ ਸਨ, ਸਾਰੀਆਂ ਪਾਵਰਾਂ ਇਹਨਾਂ ਕੋਲ ਸੀ। ਤੇ ਕਿਵੇਂ ਇਹ ਇੰਨਾ ਲੰਮਾ ਮਸਲਾ ਇਹ ਕਿਉਂ ਚਲੇ ਗਿਆ? ਜੇ ਹੋ ਹੀ ਗਈ ਸੀ, ਚਲੋ ਮੰਨ ਲਓ ਬੇਅਦਬੀ ਹੋ ਗਈ, ਕਿਸੇ ਬੇਵਕੂਫ ਨੇ ਕਰਤੀ, ਉਹਨੂੰ ਨੰਗਿਆਂ ਕਰਨਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਨਾ। ਪਰ ਇਹ ਭੁੱਲ ਜਾਂਦੇ ਆ ਜੀ, ਜਦੋਂ ਸੱਤਾ ਆ ਜਾਂਦੀ ਆ, ਸੱਤਾ ਦੇ ਨਸ਼ੇ ਦੇ ਵਿੱਚ ਇਹ ਸਭ ਕੁਝ ਭੁੱਲ ਜਾਂਦੇ ਆ। ਜਥੇਦਾਰ ਸਾਹਿਬ ਨੇ ਪਿਛਲੇ ਦਿਨੀ ਜਿਹੜਾ ਇੱਕ ਹੁਕਮ ਸੁਣਾਇਆ ਸੀ ਵਿਰਸਾ ਸਿੰਘ ਵਲਟੋਏ ਦੇ ਉੱਪਰ ਇਲੈਕਸ਼ਨ ਲੜਨ ਨੂੰ ਲੈ ਕੇ ਪਾਬੰਦੀ ਲਗਾਈ ਗਈ ਸੀ, ਤਾਂ ਉਸ ਤੋਂ ਬਾਅਦ ਕੱਲ ਜਥੇਦਾਰ ਗੜਗੜ ਸਾਹਿਬ ਨੇ ਉਹ ਤੋਂ ਪਾਬੰਦੀ ਹਟਾਤੀ। ਤਾਂ ਕੀ ਮੰਨਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਵੱਲੋਂ ਪਾਬੰਦੀ ਲਗਾਈ ਜਾਂਦੀ ਹੈ, ਬਾਅਦ ਜਥੇਦਾਰ ਸਾਹਿਬ ਦੇ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਦੇ ਵੱਲੋਂ ਹਟਾ ਦਿੱਤੀ ਜਾਂਦੀ ਹੈ, ਇਹਨਾਂ ਚੀਜ਼ਾਂ ਨੂੰ ਜਿਹੜਾ ਖਾਸ ਤੌਰ ਤੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਕਿਵੇਂ ਸੋਚ ਰਹੀਆਂ ਨੇ? ਦੇਖੋ ਜੀ, ਜਿਹੜੀ ਵਿਰਸਾ ਸਿੰਘ ਵਲਟੋਏ ਦੀ ਗੱਲ ਹੈ, ਉਹ ਬਗੜਵਾ ਜ਼ਿਆਦਾ ਕਰਦਾ ਸੀ। ਉਹ ਵੀ ਸਾਡੇ ਸਿੰਘ ਸਾਹਿਬਾਂ ਦੇ ਉੱਪਰ, ਜਿਹੜੇ ਉਸ ਟਾਈਮ ਮੌਜੂਦ ਸਿੰਘ ਸਾਹਿਬ ਸਨ, ਉਹਨਾਂ ਦੇ ਉੱਤੇ ਉਹ ਬਗੜਵਾ ਜ਼ਿਆਦਾ ਕਰਦਾ ਸੀ। ਤੇ ਉਦੋਂ ਇਹ ਜਣੀ ਸਾਡੇ ਜਿਹੜੇ 5 ਤਖਤਾਂ ਦੇ ਸਿੰਘ ਸਾਹਿਬ ਸੀ, 5 ਪਿਆਰੇ ਰਲ ਕੇ ਸਿੰਘ ਸਾਹਿਬ, ਉਹਨਾਂ ਨੇ ਉਹਨੂੰ 10 ਸਾਲ ਵਾਸਤੇ ਇਹਨਾਂ ਨੂੰ ਹੀ ਕਿਹਾ ਸੀ ਵੀ ਇਹਨਾਂ ਨੂੰ ਪਾਰਟੀ ਤੋਂ ਅਲੱਗ ਕਰ ਦਿਓ, ਪਾਸੇ ਕਰ ਦਿਓ। ਪਰ ਉਹ ਹੁਣ ਜਿਹੜਾ ਜਥੇਦਾਰ ਸਾਹਿਬ ਨੇ, ਉਹ ਤਾਂ ਉਹਨਾਂ ਦੇ ਪਰਿਵਾਰ ਦੇ ਜਥੇਦਾਰ ਨੇ, ਕਿਉਂਕਿ ਉਹਨਾਂ ਨੇ ਸਾਨੂੰ ਸਿੱਖੀ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਸਾਡੇ ਸਿਰਾਂ ਦੀ ਦਸਤਾਰ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਸਿਰਫ ਇਹੀ ਆ ਕਿ ਉਹਨਾਂ ਨੇ ਵੱਡੇ ਘਰ ਨੂੰ, ਬਾਦਲ ਕਿਆਂ ਨੂੰ ਖੁਸ਼ ਕਰਨਾ ਹੈ। ਕਿਵੇਂ ਨਾ ਕਿਵੇਂ ਵਿਰਸਾ ਸਿੰਘ ਆਊਗਾ, ਆਣ ਕੇ ਪ੍ਰਚਾਰ ਕਰੂਗਾ, 4 ਵੋਟਾਂ ਨਾਲ ਜੁੜਨਗੀਆਂ। ਇੱਕ ਉਹ ਮੇਰੇ ਵਾਂਗੂ ਭਕਾਈ ਕਰਨ ਦੇ ਵਿੱਚ ਜ਼ਿਆਦਾ ਤੇਜ਼ ਆ, ਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ। ਤੇ ਸ਼ਾਇਦ ਉਹ ਵਿਰਸਾ ਸਿੰਘ ਨੂੰ ਤਾਈਂ 1 ਸਾਲ ਪਿੱਛੋਂ ਹੀ ਆਪਣੇ ਨਾਲੇ ਇਹ ਤਾਂ ਇਹਨਾਂ ਦੀ ਆਪ ਦੀ ਖੇਡ ਆ ਜੀ, ਘਰ ਦੀ ਖੇਡ ਆ। ਕਦੀ ਦਾਲ ਬਣਾ ਲਓ, ਡੋਲ ਦੋ ਬਣਾ ਲਓ, ਡੋਲ ਦੋ, ਜੋ ਮਰਜ਼ੀ ਕਰੀ। ਜਥੇਦਾਰ ਗੜਗੜ ਸਾਹਿਬ ਨੇ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਨੇ, ਨਾਲ ਅਕਾਲੀ ਆਗੂ ਰਹੇ ਨੇ, ਚਾਹੇ ਉਹ ਅੱਜ ਬੀਜੇਪੀ ਦੇ ਵਿੱਚ ਨੇ, ਮਨਜਿੰਦਰ ਸਿੰਘ ਸਿਰਸਾ ਹੋਣੀ, ਤਾਂ ਉਹਨਾਂ ਨੂੰ ਇੱਕ ਤਕੀਦ ਕੀਤੀ ਸੀ ਕਿ ਪ੍ਰੋਫੈਸਰ ਭੁੱਲਰ ਦੇ ਜਿਹੜੇ ਰਿਹਾਈ ਦਾ ਮਸਲਾ ਉਹਦੇ ਵਿੱਚ ਕੇਜਰੀਵਾਲ ਦੇ ਸਮੇਂ ਤੋਂ ਅੜਚਨਾ ਪਈ ਹੋਈ ਹੈ, ਉਹਨਾਂ ਨੂੰ ਰਿਹਾਈ ਹੋਣੀ ਚਾਹੀਦੀ ਹੈ। ਤਾਂ ਜਿਹੜੀਆਂ ਫਾਈਲਾਂ ਨੇ ਉਹਨਾਂ ਦੀ ਪੂਰੀ ਕਲੀਅਰੈਂਸ ਹੋਣੀ ਚਾਹੀਦੀ ਆ। ਕੀ ਲੱਗਦਾ ਕਿ ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਬਾਅਦ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਭਾਜਪਾ ਵਾਲੀ, ਉਹਦੇ ਉੱਪਰ ਕੋਈ ਅਸਰ ਹੋ ਜਾਊਗਾ? ਮੈਂ ਤਾਂ ਨਹੀਂ ਸਮਝਦਾ ਕਿ ਕੋਈ ਅਸਰ ਹੋਊਗਾ, ਕਿਉਂਕਿ ਸਾਰੇ ਇੱਕੋ ਜਿਹੇ ਆ ਦਿੱਲੀ, ਭਾਵੇਂ ਉਹ ਮਨਜਿੰਦਰ ਸਰਸਾ ਜਾਂ ਜਥੇਦਾਰ ਸਾਹਿਬ ਨੇ ਜਾਂ ਅਕਾਲੀ ਦਲ ਆ, ਸਾਰੇ ਇੱਕੋ। ਹੁਣ ਗਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖ ਲਿਆ ਜੇ ਕਿਵੇਂ ਇਹਨਾਂ ਦਾ ਏਕਾ ਹੁੰਦਾ। ਸਾਡੇ ਤਾਂ ਮੇਰੀ ਜਿਹੜੀ ਸੀਟ ਆ ਗਿੱਦੜਵਾ ਵਾਲੀ ਸੀਟ ਜੀ, ਉੱਥੇ ਇੱਕ ਪਿੰਡ ਆ ਮੇਰਾ, ਬਾਦੀਆਂ ਪਿੰਡ ਹੀ ਆ, ਉੱਥੋਂ ਦੀ ਜਿਹੜੀ ਭਾਜਪਾ ਦੀ, ਖਾਸ ਕਰਕੇ ਭਾਜਪਾ ਦੀ ਸਪੋਰਟਰ ਵੋਟਰ ਕੁੜੀ ਇੱਕ ਸਾਡੇ ਪਿੰਡੋਂ ਜਿਹੜੀ ਆ, ਹੁਣ ਜਿਹੜੀ ਆ ਜ਼ਿਲ੍ਹਾ ਪਰਿਸ਼ਦ ਜਾਂ ਕੀ ਵੋਟਾਂ ਹੋ ਰਹੀਆਂ ਇਹਦੇ 'ਚ ਆ, ਉਹਨੂੰ ਅਕਾਲੀ ਦਲ ਦੀ ਟਿਕਟ 'ਤੇ ਲੜਾਇਆ ਜਾ ਰਿਹਾ। ਉੱਥੋਂ ਸਾਫ਼ ਆ ਵੀ ਇਹ ਇੱਕ ਨੇ, ਸਾਰੇ ਇੱਕ ਨੇ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਤਾਂ ਕੋਈ ਤੁਹਾਡੇ ਵਰਗੇ ਸ਼ਖਸੀਅਤਾਂ, ਜਿਵੇਂ ਆਪਾਂ ਹੁਣ ਕਹੀ ਡਏ ਆ ਵੀ ਸਾਡਾ ਖਾਲਸਾ ਰਾਜ ਆਊਗਾ, ਸਾਡੇ ਖਾਲਸਿਆਂ ਦਾ, ਜਿਵੇਂ ਅੰਮ੍ਰਿਤਪਾਲ ਤੇ ਸਾਰਿਆਂ ਨੂੰ ਝਾਕ ਆ, ਜਾਂ ਜਿਵੇਂ ਬਾਈ ਹੋਣੀ ਆ, ਇਹਨਾਂ ਵਰਗੇ ਕੋਈ ਆਉਣਗੇ ਤੇ ਫਿਰ ਭਾਵੇਂ ਸਾਡੇ ਇਹ ਬੰਦੀ ਸਿੰਘ ਰਿਹਾ ਹੋਣ। ਨਹੀਂ ਤੇ ਮੇਰਾ ਤਾਂ ਮੈਂ ਨਹੀਂ ਮੰਨਦਾ ਵੀ ਇਹ ਸਰਕਾਰਾਂ ਕਰ ਦੇਣਗੀਆਂ, ਕਿਉਂਕਿ ਇਹਨਾਂ ਨੂੰ ਇਹਨਾਂ ਦੇ ਅੰਦਰ ਰਹਿਣ 'ਚ ਬੈਨੀਫਿਟ ਆ। ਕਿ ਬੀਜੇਪੀ ਦਾ ਤੇ ਫਿਰ ਅਕਾਲੀ ਦਲ ਦਾ ਅੰਦਰ ਖਾਤੇ ਅਲਾਈਅੰਸ ਹੈ ਜੀ? ਪੱਕਾ ਜੀ ਪੱਕਾ। ਮੈਂ ਤਾਂ ਆਪਦੇ ਪਿੰਡ ਦੀ ਸੀਟ ਤੋਂ ਮੈਂ ਕਹਿਣ ਡਿਆ ਤੁਹਾਨੂੰ ਕਿ ਪੱਕਾ ਅਲਾਇੰਸ ਇਹਨਾਂ ਦਾ, ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅਲਾਇੰਸ ਹੋ ਰਿਹਾ ਹੈ। ਕੈਪਟਨ ਨੇ ਵੀ ਕਹਿ ਦਿੱਤਾ ਜੀ। ਹੋਰ ਦੱਸੋ? ਉਹ ਵੀ ਕਹਿਣ ਡਿਆ ਵੀ ਇਹਨਾਂ ਦੀ ਸੋਚ ਦੇ ਨਾਲ ਹੀ ਸਹੀ ਆ, ਤੇ ਗਾਂ ਅਲਾਇੰਸ ਹੋਊ ਇਹਨਾਂ ਦਾ, ਪੱਕਾ ਹੋਏਗਾ ਜੀ। ਜਿਹੜੀ ਲਹਿਰ ਤੁਸੀਂ ਸ਼ੁਰੂ ਕੀਤੀ ਹੋਈ ਆ ਲਗਾਤਾਰ 14 ਦਿਨ ਤੋਂ, ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰ ਕੇ ਆਏ ਹੋ, ਅੱਗੇ ਸਵਾਗਤ ਕਰਨ ਵਾਸਤੇ ਲੋਕ ਵੀ ਤੁਹਾਨੂੰ ਜੀ ਆਇਆਂ ਕਹਿੰਦੇ ਰਹੇ ਨੇ। ਕੀ ਲੱਗਦਾ ਕਿ ਜਿਹੜੇ ਲੋਕ ਆ ਉਹਨਾਂ ਦੇ ਇਸ ਵੇਲੇ ਹਾਵ ਭਾਵ ਕੀ ਹੈ, ਕੀ ਸੋਚ ਰਹੇ ਵੱਖ-ਵੱਖ ਇਲਾਕਿਆਂ ਦੇ? ਸਾਨੂੰ ਜਦੋਂ ਦੇ ਤੁਰੇ ਆ ਜੀ, ਬਹੁਤ ਸੋਹਣਾ ਇਹਨਾਂ ਨੂੰ, ਬਾਈ ਜੀ ਹੁਣਾਂ ਨੂੰ, ਬਾਈ ਦੀਪ ਸਿੱਧੂ ਦੇ ਨਾਂ 'ਤੇ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸੰਗਤ ਦਾ ਉੱਤਾ। ਤੇ ਜਦੋਂ ਉਹਨਾਂ ਦੇ ਚਿਹਰੇ ਭਾਵ ਅਸੀਂ ਪੜ੍ਹਦੇ ਹਾਂ, ਉਹ ਇਧਰ ਹੱਕ ਦੇ ਵਿੱਚ ਹੀ ਆਉਂਦੇ ਆ, ਵਿਰੋਧ ਦੇ ਵਿੱਚ ਕੋਈ ਵਿਰੋਧ ਵਾਲਾ ਬੰਦਾ ਤਾਂ ਲਾਗੇ ਆਉਂਦਾ ਹੀ ਨਹੀਂ ਜੀ, ਕਿਉਂਕਿ ਜਿਹੜੇ ਬੰਦੇ ਆਪਣੇ ਨਾਲ ਤੁਰਨ ਵਾਲੇ ਹੁੰਦੇ ਆ ਉਹੀ ਅੱਗੇ ਆਉਂਦੇ ਹੁੰਦੇ ਆ। ਵਿਰੋਧ ਵਾਲਾ ਬੰਦਾ ਇਹੋ ਜਿਹਾ ਨਹੀਂ। ਸਾਨੂੰ ਤਾਂ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਸਾਰੀਆਂ ਸੰਗਤਾਂ ਤੋਂ, ਜਿੰਨੀਆਂ ਵੀ ਸੰਗਤਾਂ ਹੁਣ ਤੱਕ ਮਿਲੀਆਂ ਨੇ। ਹਾਂ ਬਿਲਕੁਲ, ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਤਾਂ ਖਾਸ ਤੌਰ ਤੇ ਯਾਤਰਾ ਪੰਜਾਬ ਦੇ तमाम ਸਾਰੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਹੋਈ ਹੈ। ਤਾਂ ਖਾਸ ਤੌਰ ਤੇ ਵੱਡਾ ਜ਼ਿਕਰ ਹੈ ਕਿ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਹੈ ਉਹਦੀ ਪ੍ਰਵਾਨਗੀ ਉਹ ਲਾਗੂ ਹੋਣਾ ਚਾਹੀਦਾ ਹੈ। ਤਾਂ ਇਸੇ ਨੂੰ ਲੈ ਕੇ ਜਿਹੜਾ ਕੱਲ੍ਹ ਦੇ ਸਮੇਂ ਦੇ ਦਰਮਿਆਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾਣੀ ਹੈ ਸਮਾਪਤੀ ਦੀ। ਇਸੇ ਨੂੰ ਲੈ ਕੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।